जब मरांगे ना हाँ उदों भी माशाल्लाह वही बाज आवागी अच्छा अपने पिंड दी पिंड दी अच्छा भुलदा नहीं ना ना हाँ, 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 हाँ। भुला तो तू नहीं दुख होए होए रात नूं ते फिर मुड़ के रात कमादा कड्ढे 2 घंटे ਕਮਾਦ ਦੇ ਵਿੱਚ ਬੈਠੇ ਰਹੇ हाँ भादरों का महीना सी घर ਤੁਹਾਡੇ ਪਿੰਡ ਤੇ बाबा आंदा मारिया डंडा किसे डंगर आ गया नहीं ਹਾਂ और दूजा कुआ आंदा खलवाड़ा तू ਇਹ ਜਿੱਥੇ ਜਾਣ ਦੇ ਜਾਂਦੀਆਂ ਨੇ ਉਹ ਦੂਜਾ ਕੁਆ ਲੱਗ ਗਿਆ ਜਾਬਜੀ ਸਾਡੀ ਮੱਝ ਹੋਵੇ ਪਰ ਇਹ 3 ਡੰਗਰ ਹੋਣ ਨੇ ਨਾਲ ਅੱਛਾ ਉਹ ਜਾ ਕੇ ਉਸ ਦੇ ਬੱਜ ਜੋ ਤੇ ਖਲੋਤੀ ਵਾਹ ਜੀ ਵਾਹ ਉਹ ਚੋਰੀ ਹੋ ਗਈ ਸੀ ਹਾਂਜੀ ਉਦੋਂ ਵੀ ਚੋਰੀਆਂ ਹੁੰਦੀਆਂ ਸੀ ਮੱਝਾਂ ਦੀਆਂ ਬਿਜਲੀ ਹੁੰਦੀ ਸੀ ਅੱਛਾ ਅੱਛਾ ਆਪਣੇ ਮੀਨੇ ਦਾ ਤੇ ਸੁਣਿਆ ਮਕਾਨ ਪੱਕੇ ਹੁੰਦੇ ਸੀ ਕਿ ਕੱਚੇ ਬਾਈ ਉਹ ਰਲੇ ਮਿਲੇ ਹੁੰਦੇ ਹਨ ਤੁਹਾਡਾ ਮਕਾਨ ਪੱਕਾ ਸੀ ਕਿਆ ਕਿਹੜੇ ਪਾਸੇ ਸੀ ਪਿੰਡ ਦੇ ਪਿੰਡ ਦੇ ਚੜ੍ਹਦੇ ਬਾਈ ਦੇ ਨਾਲ ਛੱਪੜ ਸੀ ਨਾਲ ਬੋੜ ਸੀ ਵੱਡੀ ਸਾਰੀ ਅੱਛਾ ਉਸੇ ਦਾਰਾ ਬਣਾਇਆ ਸੀ ਅੱਛਾ ਬਹਿਣ ਉੱਠਣ ਵਾਸਤੇ ਹਾਂ। ਹੁੱਕਾ ਚੱਲਦਾ ਸੀ ਉੱਥੇ ਹਿੰਦੂ ਰਾਜਪੂਤ ਨੇ ਤੁਹਾਡੀ ਮਦਦ ਕੀਤੀ ਬੜੀ ਆਈ ਉਹ ਸਾਨੂੰ 3 ਮਹੀਨਾ ਕਿਲੇ ਲੰਬੜਦਾਰ ਕੋਲ ਛੱਡ ਕੇ ਆਇਆ ਅੱਛਾ ਤੇ ਤਰੀਏ ਪਿੰਡ ਵਾਹ, ਉਹਨੂੰ ਆਖਿਆ ਮੈਂ ਇਹਨਾਂ ਦਾ ਪਹਿਰਾ ਦੇਣਾ ਇਹਨੂੰ ਕੰਪ ਚ ਜਾਣਾ ਬੜੀ ਗੱਲ ਆਖਣਾ ਬਈ ਤੂੰ ਇਹਨਾਂ ਦਾ ਮੈਂ ਰਾਤ ਦਾ ਬੈਠੇਗਾ ਕਰ ਸਕਣਾ ਹੂੰ 3 ਜਿਹੜਾ ਮੈਂ ਨਹੀਂ ਕਰਦਾ ਮੈਂ ਕਰ ਲਾਉਂ ਦੌੜਾ ਸ਼ਰੀਫ ਗਏ ਹੂੰ 3 ਦਿਨਾਂ ਉੱਤੇ 6 ਮਹੀਨੇ ਸੀ 3 ਦਿਨਾਂ ਮੈਂ ਗਏ ਅੱਛਾ 3 ਦਿਨਾਂ ਚ ਗਏ ਆ ਇੰਨੀ ਬਾਰਿਸ਼ ਸੀ ਨਾ ਇੰਨੇ ਨੇ ਪਾਣੀ ਅੱਛਾ ਸਾਡੇ ਕੋਲ ਰੇੜੀਆਂ ਹੂੰ ਗੱਡੇ ਕੋਈ ਨਹੀਂ ਸੀ ਆਹ ਗੱਡੇ ਉਹ ਰੇੜੀਆਂ ਸੀ ਨਾ ਦੇ ਨਾ ਅੱਛਾ ਉੱਥੇ 3 ਦਿਨਾਂ ਮੈਂ ਗਏ ਹੂੰ ਇਹ ਜਿੱਦਣ ਸਾਡੀ ਮੁਰਗਾ ਨਿਕਲੇ ਨਾ ਹੂੰ ਉਦੋਂ ਫਿਰ ਸਾਡੇ ਜਥਾ ਚੜਿਆ ਕਿੱਥੋਂ ਜਥਾ ਚੜਿਆ ਸੀ? ਜਿਆਦਾ ਹਿੰਦੂਆਂ ਦਾ ਲੈਂਦੇ अस्सलाम वालेकुम जी सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਪਿੰਡ ਗੋਂਦਲਾਵਾਲਾ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਬੈਠੇ ਆ ਤੇ ਸਾਡੇ ਸਾਹਮਣੇ ਗੁੱਜਰ ਫੈਮਿਲੀ ਦੇ ਬਜ਼ੁਰਗ ਨੇ ਅੱਜ ਇਹਨਾਂ ਦੇ ਕੋਲੋਂ 47 ਦੀ ਕਹਾਣੀ ਪੁੱਛਾਂਗੇ ਕਿ ਆ ਲੋਕ 47 ਵੇਲੇ ਕਿਸ ਤਰ੍ਹਾਂ ਉਜੜ ਕੇ ਪਾਕਿਸਤਾਨ ਤੱਕ ਪਹੁੰਚੇ ਇਹਨਾਂ ਨੇ ਕਿਹੜੇ ਹਾਲਾਤ ਵੇਖੇ ਉੱਥੇ ਕਿਹੜੇ ਲੋਕ ਵਸਦੇ ਸੀ ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ अस्सलाम वालेकुम ਕੀ ਹਾਲ ਚਾਲ ਹੈ ਬਾਬਾ ਜੀ खैर शुक्र अल्हम्दुलिल्लाह ਕੀ ਨਾਮ ਹੈ ਆਪਣਾ इल्मदीन ਇਲਮਦੀਨ ਤੁਹਾਡੇ ਵਾਲਦ ਸਾਹਿਬ ਦਾ खैरदीन ਖੈਰਦੀਨ ਤੇ ਦਾਦਾ ਜੀ ਦਾ यार इस तरह लम्बा नहीं है भाई मैं 13 साल से पहले ਅੱਛਾ ਅੱਛਾ ਨਹੀਂ ਬੜੇ- ਪਹਿਲੇ ਫੌਤ ਹੋ ਗਏ ਸੀ ਅੱਛਾ ਬਾਬਾ ਜੀ ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ ओखल ਹਾਂਜੀ ओखल ਓਕਲ ओखल ओखल ਓਖਲ हाँ ਉਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ नारायणगढ़ तहसील लगती थी ਅੱਛਾ 3 मिला दे ਹੂੰ द्वारा मिर्जा पर खान पर नौरा ਹਾਂ की आज तक पिंड लगते हैं भाई ਅੱਛਾ ਇਹ ਪਿੰਡ ਲੱਗਦੇ ਸੀ हाँ ਇਹ ਜਿਹੜੇ ਪਿੰਡ ਤੁਸੀਂ ਗਿਣਾਏ ਨੇ ਇਹ ਜ਼ਿਆਦਾ ਮੁਸਲਮਾਨਾਂ ਦੇ ਸੀ ਕਿ ਸਿੱਖਾਂ ਦੇ ਸਨ ये पिंड ਹਾਂਜੀ इनमें मुसलमान भी अद तो ज़्यादा मुसलमान थे ਅੱਛਾ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਇਹਦੇ ਵਿੱਚ राई भी ਹੂੰ गुज्जर भी राजपूत भी ਅੱਛਾ ਆਪਣੀ ਕਿਹੜੀ ਬਰਾਦਰੀ ਹੈ गुज्जर ਅੱਛਾ ਗੁੱਜਰ ਗੋਤ ਕਿਹੜੀ ਹੈ बागड़ी ਬਾਗੜੀ ਗੁੱਜਰ ਇਹ ਸਿੱਧਾ ਹੋ ਕੇ ਬੈਠੋ ਨਾ ए, ਹਾਂ, ਇੱਥੇ ला- ਬੈਠੋ ਬਸ ਇੰਜ ਚੌਕੜੀ ਮਾਰ ਕੇ ਬਹਿ ਜਾਓ ਕੋਈ ਨਹੀਂ लाओ जी हमें लाती ਹਾਂ ਬਸ ਠੀਕ ਬਾਗੜੀ ਗੁੱਜਰ ਹੋ जी हाँ ਸਹੀ ਹੋ ਗਿਆ ਕਿੱਡਾ ਕੁ ਵੱਡਾ ਪਿੰਡ ਸੀ ਆਪਣਾ साडा छोटा सा 3-5 घर सारे ਅੱਛਾ 30-35 ਘਰ हाँ ਜ਼ਿਲ੍ਹਾ ਕਿਹੜਾ ਤੁਸੀਂ ਆਪਣਾ ਦੱਸਿਆ अम्बाला ਅੰਬਾਲੇ ਦੇ ਹੋ जी हाँ। ਠੀਕ ਕਿਹੜੀ ਕਿਹੜੀ ਬਰਾਦਰੀ ਉੱਥੇ ਰਹਿੰਦੀ ਸੀ ਪਿੰਡ ਦੇ ਵਿੱਚ ਉੱਥੇ ਗੁੱਜਰ ਸਨ ਸਾਰੇ ਇਹ 2 ਘਰ ਸਨ ਮਹਿਰਿਆਂ ਦੇ ਅੱਛਾ ਮਹਿਰਿਆਂ ਦੇ ਹਾਂ। ਹਿੰਦੂਆਂ ਦੇ ਹਾਂ ਬਾਬਾ ਜੀ ਸਕੂਲ ਹੈ ਸੀ ਪਿੰਡ ਦੇ ਵਿੱਚ ਨਹੀਂ ਜੀ ਕਿੱਥੇ ਪੜਨ ਜਾਂਦੇ ਸੀ ਕਹਿੰਦੇ 50 3 ਮੀਲ ਅੱਛਾ ਤੁਸੀਂ ਪੜਨ ਜਾਂਦੇ ਰਹੇ ਹੋ ਨਹੀਂ ਭਾਈ ਐਵੇਂ ਕੋਈ ਕਿੰਨੀ ਉਮਰ ਸੀ ਉਸ ਵੇਲੇ ਆਪਣੀ ਵਾਹੀ ਜਦੋਂ ਉਧਰ ਗਿਆ 13-14 ਸਾਲ ਉਮਰ ਸੀ ਅੱਛਾ 13-14 ਸਾਲ ਨਾਲੇ ਉਦੋਂ ਹੀ ਮੁਕਾਸੋ ਕਿ ਤੁਸੀਂ ਹੁਣ ਇਹ ਆਲੇ ਦੁਆਲੇ ਜਿਹੜੇ ਪਿੰਡ ਸਨ ਤੁਸੀਂ ਹਾਂਜੀ। ਦੱਸੇ ਹਾਂ ਇਹਨਾਂ ਵਿੱਚ ਹਿੰਦੂ ਵੀ ਰਹਿੰਦੇ ਹੋਣੇ ਸਿੱਖ ਵੀ ਰਹਿੰਦੇ ਹਾਂ ਹੋਣੇ ਜਿਹੜਾ ਮਿਲੇ ਤੇ ਵਾਈਸ਼ਾਈ ਵੀ ਕਰਦੇ ਹੋਣੇ ਨੇ ਤੁਹਾਡੇ ਨਾਲ ਹਾਂ ਸਭ ਬੈ ਸਭ ਕੁਝ ਮਿਲੇ ਆਉਂਦੇ ਸੀ ਪਿੰਡਾਂ ਦੇ ਵਿੱਚ ਹਾਂ ਜੀ ਉਧਰ ਵਿਆਹ ਭਾਜੀਆਂ ਵਿਆਹ ਜਾਣਾ ਹੋਣਾ ਵੀ ਆਉਣਾ ਅੱਛਾ ਹਾਂ ਤੁਹਾਡੇ ਇਲਾਕੇ ਦਾ ਕੋਈ ਸਿੱਖ ਮਸ਼ਹੂਰ ਹੋਵੇ ਉਹਦਾ ਨਾਂ ਯਾਦ ਹੋਵੇ ਨਹੀਂ ਕੋਈ ਹਿੰਦੂ ਮੈਂ ਕਿਹਾ ਨਹੀਂ ਉਹ ਤੇ ਮੈਂ ਹਸਪਤਾਲ ਪਹੁੰਚਾ ਕਿਹੜਾ ਕੀ ਨਾਂ ਸੀ ਸਫੈਦ ਪੁੱਛਦਾ ਹਾਂ ਨਾ ਯਾਰ ਨਾ ਨਹੀਂ ਯਾਦ ਰਿਹਾ ਥੋੜਾ ਕਿਹੜੇ ਪਿੰਡ ਦਾ ਸੀ ਉਹ ਸੀ ਜਨਾਬ ਗੁਦਵਲੀ ਦਾ
ਅੱਛਾ ਗਦੋਲੀ ਦਾ ਹਾਂ। ਮੁਸਲਮਾਨ ਸੀ? ਨਹੀਂ ਹਿੰਦੂ ਰਾਜਪੂਤ। ਅੱਛਾ ਹਿੰਦੂ ਰਾਜਪੂਤ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਪਿੰਡ ਦੀ ਜ਼ਮੀਨ ਕਿੱਦਾਂ ਦੀ ਸੀ? ਇਹ ਵੀ ਬਹੁਤ ਵਾਧੂ ਸੀ, ਕੀ ਉਗਦਾ ਸੀ ਉੱਥੇ? ਹਰ ਸ਼ੈ। ਅੱਛਾ ਨਹਿਰੀ ਪਾਣੀ ਹੁੰਦਾ ਸੀ ਕਿ ਖੂਹਾਂ ਦੀ ਵਾਈ ਹੁੰਦੀ ਸੀ? ਉਹ ਫਿਰ ਰੱਬ ਦੀ ਅੱਛਾ ਵਰਾਨੀ ਸੀ। ਇਹ ਸਾਰਾ ਕਮਾਦ ਮੋਟਾ ਪੁਰਾਣੀ ਅੱਛਾ ਮੁੰਜੀ ਜੇ ਬਾਸਮਤੀ ਨਹੀਂ ਹੁੰਦੀ ਸੀ, ਆ ਦੂਜੀ ਇਹ ਚਿੱਟੀ ਹੈ ਨਾ, ਹਾਂ ਇਹ ਹੁੰਦੀ ਸੀ। ਅੱਛਾ ਸਹੀ ਹੋ ਗਿਆ। ਹੋਰ ਫਸਲਾਂ ਕਮਾਦ ਬੇਵਾ ਕਣਕ ਜਵਾਰ ਉਦੋਂ ਵਾਧੂ, ਅੱਛਾ ਮਾਂ ਉਦੋਂ ਵਾਧੂ। ਡੰਗਰ ਸ਼ੰਗਰ ਖੁੱਲੇ ਰੱਖੇ ਸੀ? ਹਾਂ ਜੀ ਚਾਰਦੇ ਹੁੰਦੇ ਸੀ? ਜਾ ਤੁਹਾਡੇ ਆਲੇ ਦੁਆਲੇ ਕੋਈ ਜੰਗਲ ਵੀ ਹੈ ਸੀ? ਨਹੀਂ ਮਾਰ ਨੇੜੇ ਕੋਈ ਨਹੀਂ ਸੀ ਬਈ। ਅੱਛਾ 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 ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਇੱਕ ਸਮਾਜ ਸ਼ਹਿਰ 'ਚ ਤੇ ਇੱਕ ਆਸਰ ਵਾਲੀ ਪਿੰਡ ਸੀ ਉੱਥੇ। ਨਾਨਕੇ ਕਿੱਥੇ ਸੀ? ਨਾਨਕੇ ਆਪੂਪੁਰ। ਆਬੂਪੁਰ। ਹਾਂ ਸਹੀ ਹੋ ਗਿਆ। ਅੱਛਾ ਬਾਬਾ ਜੀ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ ਉਸ ਵੇਲੇ ਕਿਸ ਤਰ੍ਹਾਂ ਤੁਸੀਂ ਲੋਕ ਉੱਠੇ ਆਪਣੇ ਪਿੰਡੋਂ, ਕਿਵੇਂ ਪਤਾ ਲੱਗਿਆ? ਉਹ ਬੰਦੇ ਫਿਰਾਂ ਦੇ ਨਾਲ ਲਿਖਦੇ ਮਾਲ ਵੀ ਤੇਰੇ ਕਿੰਨੇ ਡੰਗਰ ਨੇ, ਕਿੰਨੇ ਮਟੱਗੇ ਨੇ, ਕਿੰਨੀ ਮੱਝਾਂ ਨੇ, ਘੋੜੀ ਹੈ, ਕੀ ਹੈ, ਇਹ ਤਾਂ ਹਰ ਸਾਲ ਲਿਖਦੇ ਸਨ। ਅੱਛਾ ਲਿਖਦੇ ਸਨ ਪਹਿਲਾਂ? ਹਾਂ ਜਿਮੀ ਤਾਂ ਹੀ ਆਈ ਸੀ ਨਾ ਇੱਥੇ, ਸਾਲ ਪਹਿਲਾਂ ਸਾਡੀ ਜਿਮੀ ਘੋੜਿਆ ਉਤਰ ਕੇ ਇੱਥੇ ਆ ਗਿਆ ਸੀ। ਅੱਛਾ ਅੱਛਾ ਜਦੋਂ ਲਿਖਣ ਆਏ ਨੇ ਉਹ, ਹਾਂ ਉਸ ਤੋਂ ਬਾਅਦ ਵੋਟਾਂ ਵੀ ਪਈਆਂ? ਨਹੀਂ ਵੋਟਾਂ ਨਹੀਂ ਪਿਆ ਫਿਰ, ਮੁਸਲਿਮ ਲੀਗ ਦੀਆਂ ਤੇ ਕਾਂਗਰਸ ਦੀਆਂ? ਉਹ ਪਈ ਹੋਣੀ ਮੈਂ ਨਹੀਂ ਸਾਡੇ ਯਾਦ ਆ ਬੱਚੇ ਅੱਛਾ 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 ਉਹ 10 15 ਸਾਲ ਤੋਂ ਬੱਚੇ ਨੂੰ ਟੁੱਟੜ ਦੋਣੇ ਨਹੀਂ ਸੀ ਆਉਂਦੇ। ਸਹੀ ਹੋ ਗਿਆ। ਅੱਛਾ ਫਿਰ ਤੁਸੀਂ ਲੋਕ ਕਿਵੇਂ ਨਿਕਲੇ ਉੱਥੋਂ ਪਿੰਡੋਂ? ਅਸੀਂ ਭਾਈ ਇੱਕ ਦਿਨ ਨਿਕਲੇ ਰਾਤ ਨੂੰ ਤੇ ਫਿਰ ਮੁੜ ਕੇ ਰਾਤ ਕਮਾਦ ਦਾ ਕੱਢੇ 2 ਘੰਟੇ ਕਮਾਦ ਦੇ ਵਿੱਚ ਬੈਠੇ ਰਹੇ? ਹਾਂ ਭਾਦੋਂ ਦਾ ਮਹੀਨਾ ਸੀ। ਤੁਹਾਡੇ ਪਿੰਡੋਂ ਤੇ ਹਮਲਾ ਤਾਂ ਨਹੀਂ ਸੀ ਹੋਇਆ? ਨਹੀਂ ਇੱਕ ਦਿਨ ਹੋਣਾ ਸੀ, ਉਸ ਦਿਨ ਅਸੀਂ ਪਿੱਛੋਂ ਬੰਦੇ ਨੇ ਡੱਕ ਲਿਆ ਜਿਹੜੇ। ਅੱਛਾ ਤੇ ਉਹ ਜਨਾਬ ਫਿਰ ਦੂਜੇ ਦਿਨ ਤੀਜੇ ਦਿਨ ਅਸੀਂ ਉੱਥੋਂ ਨਿਕਲ ਗਏ। ਅੱਛਾ ਦੂਜੇ ਤੀਜੇ ਦਿਨ ਨਿਕਲ ਗਏ? ਨਿਕਲ ਗਏ ਫਿਰ ਸੁਧੌਲਾ ਸ਼ਰੀਫ ਗਏ ਅਸੀਂ। 3 ਦਿਨਾਂ ਉੱਤੇ 6 ਮੀਲ ਸੀ, 3 ਦਿਨਾਂ ਮੈਂ ਗਏ ਸਨ। ਅੱਛਾ 3 ਦਿਨਾਂ 'ਚ ਗਏ? ਹਾਂ ਇੰਨੀ ਬਾਰਿਸ਼ ਸੀ ਨਾ, ਇੰਨੇ ਨੇ ਪਾਣੀ। ਅੱਛਾ ਸਾਡੇ ਕੋਲ ਰੇਹੜੀਆਂ ਗੱਡੇ ਕੋਈ ਨਹੀਂ ਸੀ? ਆਹ ਗੱਡੇ ਉਹ ਰੇਹੜੀਆਂ ਸੀ ਆਉਂਦੇ ਨਾ। ਅੱਛਾ ਉੱਥੇ 3 ਦਿਨਾਂ ਮੈਂ ਗਏ। ਇਹ ਜਿਸ ਦਿਨ ਸਾਡੀ ਮੁਰਗਾ ਨਿਕਲੇ ਨਾ ਉਸ ਦਿਨ ਫਿਰ ਸਾਡੇ ਜਥਾ ਚੜਿਆ। ਕਿੱਥੋਂ ਜਥਾ ਚੜਿਆ? ਜਿਆਦਾ ਹਿੰਦੂਆਂ ਗਏ ਲਹਿੰਦਿਆਂ ਨੂੰ। ਨਹੀਂ ਕਿਹੜੇ ਪਿੰਡ ਦੇ ਵਿੱਚ? ਚੌਕੇ ਵੀ ਲੋਕਾਂ ਬੈਠੇ ਸੀ ਅੱਛਾ ਆਪਣੇ ਮਾਂ ਤੇ ਮਗਰ ਨਾਲ ਸੀ ਸਾਡੇ ਲੰਬਰਦਾਰ ਦੂਸਰੇ ਪਿੰਡ ਮਾ। ਉਹ ਚੜਿਆ ਆਪਣੀ ਘੋੜੀ ਪਰ, ਰਾਜਪੂਤ ਸੀ ਉਹ ਵੀ। ਅੱਛਾ ਇਹ ਹਿੰਦੂ ਰਾਜਪੂਤ। ਉਹ ਮੈਨੂੰ ਪਤਾ ਲੱਗਾ ਵੀ ਪੁਰਾਣੇ ਸੈਦਾਂ ਨੇ ਨਾਂ ਲਿਆ ਵੀ ਸਾਰੇ। ਉਹ ਉੱਥੇ ਨਾ ਛੱਪੜ ਤੇ ਉੱਥੇ ਰੱਖ ਲਿਆ ਚੌਥਾ ਚੜ੍ਹਨਾ ਗਿਆ। ਅੱਛਾ ਉਹ ਜਨਾਬਾਂ ਚੜ੍ਹ ਕੇ ਘੋੜੇ 'ਤੇ ਜਾ ਗਏ। ਕਹਿੰਦੇ ਵੀ ਜਿਵੇਂ ਇੰਨੇ ਇਸ ਤਰ੍ਹਾਂ ਬਰਛਾ ਤਲਵਾਰ ਉਹਦੀ ਬੰਦੂਕਾਂ ਤਾਂ ਹੀ ਨਹੀਂ ਸੀ। ਇੰਝ ਲਿਸ਼ਕਾਂ ਚਮਕਾ ਮਾਰੇ। ਅੱਛਾ ਮੁੱਲ ਖੜਾ ਮੇਰੀ ਅੰਗਲੀ ਵਾਂਗੂ ਖੜਾ। ਮੈਂ ਜਦੋਂ ਆ ਗਿਆ ਲੱਗਾ ਜਾਓ ਭਾਈ ਭਾਗ ਜਾਓ। ਅੱਛਾ ਹਿੰਦੂ ਰਾਜਪੂਤ ਨੇ ਤੁਹਾਡੀ ਮਦਦ ਕੀਤੀ? ਬੜੀ ਆਈ। ਉਹ ਸਾਨੂੰ 3 ਮੀਲ ਅਗਲੇ ਲੰਬਰਦਾਰ ਕੋਲ ਛੱਡ ਕੇ ਆਇਆ। ਅੱਛਾ ਤੀਏ ਪਿੰਡ ਉਹਨੂੰ ਆਖਿਆ ਇਹਨਾਂ ਦਾ ਪਹਿਰਾ ਦੇਣਾ, ਇਹਨੂੰ ਕੰਪ ਚੁੱਕ ਜਾਣਾ। ਬੜੀ ਗੱਲ ਆਖਣਾ ਬਈ ਤੂੰ ਇਹਨਾਂ ਦਾ ਮੈਂ ਰਾਤ ਦਾ ਬੈਠੇਗਾ ਕਰ ਸਕਦਾ। 3 ਜਗ੍ਹਾ ਮੈਂ ਨਹੀਂ ਕਰਦਾ, ਮੈਂ ਕਰ ਲਾਊਂ। ਉਹ ਕੱਲਾ ਸੀ ਰਾਜਪੂਤ ਹਿੰਦੂ। ਸਹੀ ਉਹਨੇ ਸਵੇਰੇ ਜਨਾਬ ਪਤਾ ਲੱਗਾ ਉਹਨਾਂ ਨੂੰ ਉੱਥੇ ਨਗਲੇ ਪਿੰਡ ਮਾ ਬੈਠੇ ਰਾਤ ਨੂੰ ਸੀ। ਅਸਾਂ ਜਨਾਬ ਉਸ ਭੱਜੇ ਫਿਰ ਜਿਉਂ ਭਜਾਈ ਵੀ ਰੇੜੀਆਂ ਫਿਰ ਦੂਜੇ ਪਿੰਡ ਗਏ। ਅੱਛਾ ਉਹ ਜਿੱਥੇ ਗਦੌਲੀ ਦੇ ਨਾ ਗਦੌਲੀ। ਹਾਂ ਉੱਥੋਂ ਦੀ ਮਾਰ ਕੰਡਾ ਜਗ੍ਹਾ ਜਿਵੇਂ ਚਲੇ ਆਏ। ਉਹਦੇ 'ਚ ਇੰਨਾ ਪਾਣੀ ਇੰਨਾ ਪਾਣੀ। ਉਹ ਜਨਾਬ ਉਸ ਮਾ ਜਿਹੜਾ ਅਸੀਂ ਲੰਘ ਗਏ, ਸਾਡੀਆਂ ਰੇੜੀਆਂ ਲੰਘ ਗਿਆ, ਦੂਜੇ ਪਿੰਡ ਦੀਆਂ ਲੰਘੀਆਂ ਨੇ ਉਹ ਦੋਵੇਂ ਡੁੱਬ ਗਈ। ਅੱਛਾ ਡੁੱਬ ਗਈਆਂ? ਓਏ ਹੋਏ ਜੀ ਵੀ ਰੁੜ ਗਏ? ਸਭ ਜ਼ਰੂਰ ਗਿਆ ਜੀ। ਤੁਸੀਂ ਫਿਰ ਉਹ ਦਰਿਆ ਪਾਰ ਕਰਕੇ ਕਿਹੜੀ ਸਾਈਡ ਤੇ ਆਏ? ਅੱਛਾ ਪਿੰਡ ਸੀ ਉਹ? ਸ਼ਹਿਰ ਸੀ। ਅੱਛਾ ਸ਼ਹਿਰ ਸੀ ਜਿੱਥੇ ਕੈਂਪ ਲੱਗਿਆ ਸੀ। ਅੱਛਾ ਫਿਰ ਉੱਥੇ ਚਲੇ ਗਏ? ਉੱਥੇ ਚਲੇ ਗਏ ਜਨਾਬ। ਦੂਸਰੇ ਦਿਨ ਫਿਰ ਰਾਜ ਰਹਿ ਗਏ ਨਾ। ਉਹ ਜਿਸ ਦਿਨ ਸਵੇਰੇ ਫਿਰ ਐਸਾ ਜੀ ਮੈਥੋਂ ਆ ਲੱਦਿਆਲਾ ਇੰਨੀ ਦੂਰ। ਹਾਂਜੀ ਉਹ ਸਵੇਰੇ ਫਿਰ ਇੱਕ ਸਹਾਈ ਆ ਗਿਆ। ਆਂਦਾ ਕਿਹੜੇ ਪਿੰਡ ਦੇ? ਮੈਂ ਕਿਹਾ ਉਹ ਖੜੇ ਵੇ ਤੁਹਾਡੇ ਦਾ ਜਥਾ ਹੁੰਦਿਆ। ਅੱਛਾ ਸਿੱਖਿਆ ਉਹਨਾਂ ਦੇ ਬਾਗ ਦਾ। ਆਂਦਾ ਭਾਈ ਮੈਂ ਜਿਹਦੇ
ਚੌਲ ਪੁਰਾਣਾ ਗਏ ਚੌਲ ਉਹਦੇ ਸੀਟੇ ਧਰ ਲਈ ਪਤੀਲੀ ਤੇ ਜਿਹਨੇ ਮੱਚ ਹੋਈ ਮੱਚ ਤੇ ਕਦੋਂ ਭੱਜ ਗਈ ਜਾ ਕਾਪੇ 'ਚ ਬੜਾ ਅੱਛਾ ਇੱਕ ਬੰਦਾ ਸਾਡੇ ਦੂਜੇ ਪਿੰਡ 'ਚ ਰਹਿ ਗਿਆ ਜੀ ਮੈਂ ਤੂੰ ਹਾਂ ਬਾਈਪਾਸ ਹੈ ਹਾਂ ਉਹ ਲੁੱਟ ਲਿਆ ਉਹਨਾਂ ਨੇ ਲੁੱਟ ਲਿਆ ਸੀ ਹਾਂ ਮਾਰਿਆ ਤਾਂ ਨਹੀਂ ਉਹਨੂੰ ਨਾ ਅੱਛਾ ਕੈਂਪ 'ਚ ਫਿਰ ਕਿੰਨੀ ਦੇਰ ਰਹੇ ਤੁਸੀਂ ਉੱਥੇ ਰਹੇ 2 ਮਹੀਨੇ 2 ਮਹੀਨੇ 2 ਮਹੀਨੇ ਤੇ ਕੀ ਮਿਲਦਾ ਸੀ ਖਾਣ ਨੂੰ ਖਾਣ ਨੂੰ ਆਪਣਾ ਆਪਣੇ ਲੰਦਾ ਬਿਨਾਂ ਕੋਈ ਬਸ ਦਾ ਇਹ ਨਹੀਂ ਪਤਾ ਵੀ ਨਾ ਆਉਣਾ ਨਹੀਂ ਅੱਛਾ ਇਹ ਨਹੀਂ ਸੀ ਪੁੱਛ ਕਿਸੇ ਨੂੰ ਵੀ ਉਹਨੇ ਕਿਹਾ ਜਾ ਕੇ ਵਾਕ ਪੀਣਾ ਜੀ ਕਣਕ ਘੱਲਦੇ ਹਨ ਆਟਾ ਅੱਛਾ ਪਿਆ ਕੇ ਜਿਹੜੇ ਉੱਥੇ ਹਿੰਦੂ ਸਨ ਜਾਂ ਸਿੱਖ ਸਨ ਹਾਂ ਅੱਛਾ ਮਦਦ ਕਰਦੇ ਸੀ ਮਦਦ ਕਰਦੇ ਹਨ ਮੱਝਾਂ ਵੀ ਦੇ ਗਏ ਉਹਨਾਂ ਨੂੰ ਮੱਝਾਂ ਵੀ ਘੱਲੀਆਂ ਉਹਨਾਂ ਦੇ 5-6 ਦੁੱਧ ਦਾ ਘੁੱਟ ਪੀਓ ਬੱਚੇ ਨਹੀਂ ਉਹ ਕਿੰਨਾ ਘਰ ਤੁਸੀਂ ਮੱਝਾਂ ਘੱਲੀਆਂ ਸੀ ਜ਼ਿਆਦਾ ਤੁਹਾਡਾ ਜਿਹੜਾ ਵਾਕਫੀਅਤ ਕਿਹੜੇ ਹਿੰਦੂ ਸਿੱਖ ਨਾਲ ਸੀ ਤੁਹਾਡੇ ਵੱਡਿਆਂ ਦੀ ਵੱਡਾ ਤੇ ਬਤੇਰੇ ਕੋਲ ਨਾਮ ਹੀ ਇੰਨੇ ਚਿਰ ਯਾਦ ਰਹਿੰਦੇ ਨੇ ਅੱਛਾ ਨਾਂ ਨਹੀਂ ਯਾਦ ਹੁਣ ਜਾਂਦੇ ਹੁੰਦੇ ਸੀ ਡੇਰੇ ਤੇ ਹਵੇਲੀਆਂ ਤੇ ਹਾਂ ਮਦਦ ਕਰੀ ਵੀ ਨੇ ਭਾਈ ਸਹੀ ਅਸੀਂ ਐਵੇਂ ਝੂਠ ਮਾਰੀਏ ਅੱਛਾ ਫਿਰ ਜਦੋਂ 2 ਮਹੀਨੇ ਉੱਥੇ ਰਹੇ ਹਾਂ ਫਿਰ ਤੁਸੀਂ ਕਿਸ ਤਰ੍ਹਾਂ ਇੱਧਰ ਆਏ ਰੇਹੜੀਆਂ ਤੇ ਪੈਦਲ ਅੱਛਾ ਹਾਂ ਪੈਦਲ ਟੁਰ ਕੇ ਕਿੰਨੇ ਦਿਨਾਂ 'ਚ ਪਹੁੰਚੇ 13 ਦਿਨਾਂ ਮਾ ਅੱਛਾ 13 ਦਿਨ ਦਿਨ ਰਾਤ ਚੱਲਦਾ ਸੀ ਕਾਫਲਾ ਨਹੀਂ 3 ਵਜੇ ਰਾਤ ਦੇ ਚੱਲ ਪੈਂਦਾ ਸੀ ਤੇ ਕੁਫਤਾ ਮੈਂ ਬੰਦ ਹੁੰਦਾ ਸੀ ਅੱਛਾ ਰਾਹ ਦੇ ਵਿੱਚ ਤੇ ਨਹੀਂ ਹਮਲੇ ਹੋਏ ਨਾ ਜੀ ਇੱਕ ਥਾਂ ਹੋਇਆ ਸੀ ਇੱਕ ਬੰਦੇ ਕੋਲ ਸ਼ੇਰ ਹੋਣੀ ਸੀ ਉਹ ਤਾਂ ਐਡੀ ਤੇ ਮੱਝ ਵੀ ਨਹੀਂ ਹੋਏ ਇੱਥੇ ਉਹ ਘੋੜੀ ਜਿਹੜੀ ਮੱਝ ਦਰਾਵਾਨ ਕਰਕੇ ਸੰਗ ਸ਼ੇਖ ਨਹੀਂ ਸੀ ਲਵੜਾ ਸ਼ਰੀਫ ਦੀ ਅੱਛਾ ਉਹਦੀ ਖੋਲੀ ਸੀ ਮੱਝ ਖੋਲੀ ਉਹਦੇ ਖੋਲੀ ਉਹਨੇ ਅੱਛਾ ਇਹ ਵਹਾਂ ਦਾ ਜੋਰ ਚੱਲਦਾ 12 ਮੀਲ ਮਾ ਇੱਕ ਹੁੰਦਾ ਸੀ ਹਿੰਦੂ ਭਾਈ ਫੌਜੀ ਇੱਕ ਮੁਸਲਮਾਨ ਹੁੰਦਾ ਸੀ ਨਾਲ ਅੱਛਾ ਇਹ ਉਹ ਪਹਿਲੇ ਤੇ ਹੁੰਦਾ ਸਹੀ 13 ਦਿਨਾਂ 'ਚ ਫਿਰ ਤੁਸੀਂ ਇੱਥੇ ਪਹੁੰਚੇ ਹਾਂ ਜੀ 13 ਦਿਨਾਂ ਕਸੂਰ ਆ ਗਿਆ ਆਪਣੇ ਪਿੰਡ ਦੇ ਵਿੱਚ ਮਸਜਿਦ ਹੁੰਦੀ ਸੀ ਹਾਂ ਜੀ ਪੱਕੀ ਸੀ ਕਿ ਕੱਚੀ ਪੱਕੀ ਅੱਛਾ ਪੱਕੀ ਮਸਜਿਦ ਸੀ ਜੀ ਕੋਈ ਦਰਬਾਰ ਕੋਈ ਮੇਲਾ ਸ਼ੇਲਾ ਜਿੱਥੇ ਲੱਗਦਾ ਹੋਵੇ ਨਾ ਆਲੇ ਦੁਆਲੇ ਪਿੰਡਾਂ 'ਚ ਪਿੰਡਾਂ ਦੇ ਸਾਡੇ ਦਾ ਪਿੰਡਾਂ ਅੱਛਾ ਆਪਣੇ ਮੀਨੇ ਦਾ ਤੇ ਮਕਾਨ ਪੱਕੇ ਹੁੰਦੇ ਸੀ ਕਿ ਕੱਚੇ ਬਾਈ ਉਹ ਰਲੇ ਮਿਲੇ ਹੁੰਦੇ ਹਨ ਤੁਹਾਡਾ ਮਕਾਨ ਪੱਕਾ ਸੀ ਕਿਹੜੇ ਪਾਸੇ ਸੀ ਪਿੰਡ ਦੇ ਚੜ੍ਹਦੇ ਬਾਈ ਦੇ ਨਾਲ ਛੱਪੜ ਸੀ ਨਾਲ ਬੋੜ ਸੀ ਵੱਡੀ ਸਾਰੀ ਅੱਛਾ ਉਸੇ ਦਾਰਾ ਬਣਾਇਆ ਸੀ ਅੱਛਾ ਬਹਿਣ ਉੱਠਣ ਵਾਸਤੇ ਹੁੱਕਾ ਚੱਲਦਾ ਸੀ ਉੱਥੇ ਚੱਲਦਾ ਸੀ ਸਹੀ ਹੋ ਗਿਆ ਹੁਣ 75 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ ਹਾਂ ਪਿੰਡ ਯਾਦ ਆਉਂਦਾ ਆਦਾ ਵੀ ਆਦਾ ਅੱਛਾ ਹਾਂ ਉਹ ਨਹੀਂ ਭੁੱਲਦੇ ਮਰਦਾ ਸੀ ਨਾ ਕਦੀ ਨਹੀਂ ਭੁੱਲਿਆ ਨਾ ਇਹ ਕਦੇ ਨਹੀਂ ਭੁੱਲਦੇ ਕਦੀ ਖਾਬ ਦੇ ਵਿੱਚ ਬਾ ਖਾਓ ਵੀ ਆਪ ਦੇ ਵਿੱਚ ਵੀ ਅੰਬੀਆਂ ਚੂਪਦੇ ਨੇ ਹਾਂ ਅੱਛਾ ਅੰਬੀਆਂ ਹੁੰਦੀਆਂ ਸੀ ਉੱਥੇ ਅੰਬ ਪੇਬਾਮ ਅੱਛਾ ਮਾਲ ਮਸ਼ਹੂਰ ਸੀ ਤੇ ਇੱਥੇ ਆਉਂਦੇ ਨਾ ਹਾਂਜੀ ਇੱਥੇ ਆਉਂਦਾ ਨਾ ਅੰਬ ਉੱਥੋਂ ਸਾਡੇ ਅੰਬਾਲੇ ਦੇ ਇੱਥੇ ਮਸ਼ਹੂਰ ਦੇ ਮੈਥੇ ਦੀ ਆਵਾਜ਼ ਦੇਣੀ ਹੈ ਕਰਨਾ ਅੰਬਾਲੇ ਦੇ ਅੰਬ ਮਾਲੇ ਦੇ ਅੰਬ ਇਹਦੇ ਮਸ਼ਹੂਰ ਸਨ ਅੱਛਾ ਤੁਸੀਂ ਲਾਏ ਹੁੰਦੇ ਸੀ ਬੂਟੇ ਉੱਥੇ ਅੰਬਾਂ ਦੇ 2 ਬਾਗ ਸਨ ਅੱਛਾ 2 ਬਾਗ ਸੀ ਤੁਹਾਡੇ ਇੱਕ ਛੋਟਾ ਜੀ ਵਿੱਚ ਨਾਲ ਜਮਵਾ ਜਿਹੜਾ ਜਾਮਣ ਬੋਲਦੇ ਨਾ ਇਹ ਅੱਛਾ ਉਹਦੇ ਬੂਟੇ ਦੇ ਅੱਛਾ ਤੇ ਖਾਂਦੇ ਰਹੇ ਆਪਣੇ ਅੰਬੀਆਂ ਹਾਂ ਚੋਪਦੇ ਇਹ ਰਹੇ ਬਿਲਕੁਲ ਸਵੇਰੇ ਜਦੋਂ ਆ ਪੈਣੀ ਭਾਵੇਂ ਸੱਪ ਲੜਦਾ ਉਸੇ ਵੇਲੇ ਭੱਜ ਜਾਂਦਾ ਬਾਗਾਂ 'ਚ ਬਾਲ ਚੁੱਕਣ ਅੱਛਾ ਰਾਤ ਨੂੰ ਹਨੇਰੀ ਆ ਗਈ ਨਾ ਹਾਂ ਤੇ ਆਈ ਤਾਂ ਉਸੇ ਵੇਲੇ ਭੱਜ ਗਏ ਚੁੱਕਣ ਉਵੇਂ ਦੀਆਂ ਮੌਜਾਂ ਇੱਧਰ ਆ ਕੇ ਲੱਭੀਆਂ ਨਹੀਂ ਭਾਈ ਉਹ ਬਾਗ ਲੱਗੇ ਨਹੀਂ ਤੁਹਾਡੇ ਕੋਲ ਦੁਬਾਰਾ ਨਾ ਜੀ ਬਾਗ ਮਿਲੇ ਨੇ ਇਹਨਾਂ ਨੂੰ ਬਾਗ ਮਿਲ ਗਿਆ ਸਾਨੂੰ 6 ਕਿਲੇ ਕਟਾਏ ਸਨ ਤਾਂ ਮਿਲੇ ਕਿਲੋ ਦਾ ਬਾਗ ਮਿਲਿਆ ਇੱਥੇ ਆ ਕੇ ਅੱਛਾ ਲੈ ਲਿਆ ਸੀ ਫਿਰ ਉਹ ਵੀ ਬੇਕਾਰ ਹੋ ਗਿਆ ਸੀ ਬੁੱਢਾ ਹੋਇਆ ਬਾਗ ਲੇਕਿਨ ਜੋ ਆਪ ਲਾਇਆ ਸੀ ਉਹ ਆਪ ਹੀ ਲਾਇਆ ਸੀ ਵੱਡਿਆਂ ਨੇ ਹਾਂ ਬੰਦਿਆ ਅਮਰੂਦਾਂ ਦਾ ਸੀ ਜਦੋਂ ਮਰਾਂਗਾ ਨਾ ਉਦੋਂ ਵੀ ਮਾਸ਼ਾਅੱਲਾ ਵਾਹੀ ਬਾਜ ਆਵਾਂਗੀ ਅੱਛਾ ਆਪਣੇ ਪਿੰਡ ਦੀ ਅੱਛਾ ਭੁੱਲਦਾ ਨਹੀਂ ਨਾ ਭੁੱਲਾ ਤਾਂ ਤੂੰ ਜੀ ਦੁੱਖ ਹੋਇਆ ਹੋਵੇ ਦੱਸਣ ਦੇ ਡਿਆਂਗੇ ਇਹਨਾਂ ਦੇ ਗੱਚੇ ਗਾਈਆਂ ਗਵਾਚੀਆਂ ਖੋਤੀ ਘੋੜੀ ਕੋਲ ਗਿਆ ਬਾਰਾ ਹੋ ਗਈ ਜਿਸ ਵੇਲੇ ਅੰਬੀਆਂ ਪਕੜੀਆਂ ਨੇ ਉਹਨੇ ਉੱਥੋਂ ਹੀ ਜਿਵੇਂ ਖੁਸ਼ਬੂ ਹੁੰਦੀ ਨਾ ਬਾਗ ਅੱਗੇ ਹਾਂਜੀ ਮੌਸਮ ਦੇ ਵਿੱਚ ਅੰਬ ਦੀ ਮੰਡੀ 'ਚ ਅੰਬ ਵਿਕਦਾ ਹੋਇਆ ਖਰਬੂਜ਼ਾ ਵਿਕਦਾ ਕਿਵੇਂ ਵੈਸੇ ਮਹਿਕ ਹੁੰਦੀ ਹੈ ਐਸੇ ਤਰ੍ਹਾਂ ਹੀ ਉਸ ਮਹਿਕ ਦੇ ਸਿਰ ਤੇ ਆਪੜ ਦਿੰਦੇ ਨੇ ਇਹਨਾਂ ਦੇ ਡੰਗਰ ਗਵਾਚੇ 3 ਸਾਲ ਵਿੱਚ ਮੱਝੀਆਂ ਗਈਆਂ 2 ਸਾਡੀਆਂ ਉੱਥੇ ਕਿਹੜਾ ਕੋਈ 3 ਸਾਲ ਬਾਅਦ 3 ਮੱਝਾਂ 3 ਕੱਟੀਆਂ ਲੈ ਜੀ ਨਾਲ ਅੱਛਾ ਇੱਕ ਮੱਝ ਟੁੱਟ ਗਈ ਨਾ ਤੇ ਉਹ ਚੋਰ ਹੀ ਲੈ ਗਿਆ ਉਹ 3 ਸਾਲਾਂ ਦੇ ਬਾਅਦ ਪੂਰੇ ਮਾ ਆਇਆ ਨਾ ਵੀ ਬਾਹਰ दिन चढ़े आई सिर से पहले सूरज उठन लग रहे बाजरे ਲੈ ਕੇ ਆ ਗਏ ਤੇ ਬਾਬਾ ਦਾ ਮਾਰੀਆਂ ਡੰਡਾ ਕਿਤੇ ਡੰਗਰ ਆ ਗਿਆ ਨਹੀਂ
ਉਹ ਦੂਜਾ ਕੋਇਆ ਆਂਦਾ ਖਲਵਾਉਂਦਾ ਤੂੰ ਇਹ ਜਿੱਥੇ ਜਾਣ ਦੇ ਜਾਂਦੇ ਜਾਂਦੇ ਨੇ ਉਹ ਦੂਜਾ ਕੋਇਆ ਲੱਗ ਗਿਆ ਜਾਪਦੀ ਨੇ ਸਾਡੀ ਮੱਝ ਹੋਵੇ ਪਰ ਇਹ ਤੈ ਡੰਗਰ ਹੋਣ ਦੇ ਨਾਲ ਅੱਛਾ ਉਹ ਜਾ ਕੇ ਉਸ ਦੇ ਬੱਜ ਜੋ ਤੇ ਖਲੋਤੀ। ਵਾਹ ਜੀ ਵਾਹ। ਉਹ ਚੋਰੀ ਹੋ ਗਈ ਸੀ? ਹਾਂ ਜੀ ਉਦੋਂ ਵੀ ਚੋਰੀਆਂ ਹੁੰਦੀਆਂ ਸੀ ਮੱਝਾਂ ਦੀਆਂ? ਬਿਜਲੀ ਹੁੰਦੀ ਸੀ। ਅੱਛਾ ਅੱਛਾ ਅੱਛਾ। ਹੁਣ ਤਾਂ ਧੱਕੇ ਹੀ ਚੋਰੀ ਉਹਦੀ ਚੋਰੀ ਹੁੰਦੀ ਸੀ। ਖੜਾ ਕੋਇਆ ਚੋਰ ਭੱਜਾ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।